ਇਤਲਾਏ ਆਮ ਬੈਂਕਾਂ ਦੇ ਏਟੀਐਮ ਦੀ ਅੰਦਰੋਂ ਕੁੰਡੀ ਲਾਓ ਤੇ ਫਿਰ ਆਪਣੇ ਪੈਸੇ ਕਢਾਓ, ਜੇ ਨਹੀਂ ਤੇ ਤੁਹਾਨੂੰ ਡਾਕੂ ਪੈ ਸਕਦੇ ਆ। ਫੈਸਲਾਬਾਦ ਦੀਆਂ ਮੁਖਤਲਿਫ ਬੈਂਕਾਂ ਮੁਖਤਲਿਫ ਥਾਣਿਆਂ ਦੇ ਇਲਾਕੇ ਦੇ ਵਿੱਚ ਇੱਕ ਬੰਦਾ ਅੰਨ੍ਹੇਵਾਹ ਲੁੱਟੀ ਜਾ ਰਿਹਾ ਵਾ। ਜਿਹੜਾ ਬੰਦਾ ਏਟੀਐਮ ਮਸ਼ੀਨ ਦੇ ਵਿੱਚ ਵੜਦਾ ਵਾ, ਪੈਸੇ ਕਢਾਉਂਦਾ ਵਾ, ਇਹ ਭਾਈ ਸਾਹਿਬ ਨਾਲ ਹੀ ਆਉਂਦੇ ਆ। ਇਹ ਇੰਜ ਕਰਕੇ ਇੰਜ ਬੰਦੂਕੜੀ ਜੀ ਬਾਹਰ ਕੱਢਦੇ ਆ ਤੇ ਉਹਦੇ ਹੱਥੋਂ ਪੈਸੇ ਖੋਹ ਲੈਂਦੇ ਆ, ਉਹਦੀ ਜੇਬ 'ਚ ਪੈਸੇ ਕੱਢ ਲੈਂਦੇ ਆ। ਫਿਰ ਉਹਦਾ ਉਹ ਜਿਹੜਾ ਹੁੰਦਾ ਨਾ ਸਲਿੱਪ ਜੀ, ਉਹ ਚੈੱਕ ਕਰਦੇ ਆ। ਸਲਿੱਪ ਦੇ ਵਿੱਚ ਅਗਰ ਪੈਸੇ ਪਿੱਛੇ ਬਾਕੀ ਬਚੇ ਹੋਏ ਆ ਤੇ ਕਹਿੰਦੇ ਇਹ ਵੀ ਕੱਢ ਕੇ ਦੇ, ਯਾਨੀ ਕਿ ਉਹਦਾ ਜਿਹੜਾ ਅਕਾਊਂਟ ਹੁੰਦਾ ਵਾ ਉਹਨੂੰ ਵੀ ਖਾਲੀ ਕਰਦੇ ਆ। ਇਸ ਡਾਕੂ ਸਾਹਿਬ ਨੇ ਫੈਸਲਾਬਾਦ ਦੇ ਸ਼ਹਿਰ ਦਾ ਸ਼ਾਇਦ ਹੀ ਕੋਈ ਥਾਣਾ ਛੱਡਿਆ ਹੋਏ ਜਿਹਦੇ ਇਲਾਕੇ ਦੇ ਵਿੱਚ ਵਾਰਦਾਤ ਨਹੀਂ ਕੀਤੀ। ਥਾਣਾ ਸਿਵਲ ਲਾਈਨ ਤੋਂ ਸ਼ੁਰੂ ਹੋਇਆ, ਥਾਣੇ ਗੁਲਬਰਗ 'ਚ ਵੜਿਆ, ਥਾਣੇ ਗੁਲਾਮ ਅਹਿਮਦਾਬਾਦ 'ਚ ਗਿਆ, ਥਾਣਾ ਪੀਪਲਸ ਕਲੋਨੀ ਗਿਆ, ਥਾਣਾ ਮਦੀਨਾ ਟਾਊਨ ਗਿਆ, ਥਾਣਾ ਸਰਗੋਦਾ ਰੋਡ ਦੇ ਇਲਾਕੇ ਦੇ ਵਿੱਚ ਵੀ ਅੰਨ੍ਹੇਵਾਹ ਇਸ ਬੰਦੇ ਨੇ ਵਾਰਦਾਤਾਂ ਕੀਤੀਆਂ। ਤੇ ਫਿਰ ਥਾਣਾ ਸਰਗੋਦਾ ਰੋਡ ਦੇ SHO ਗਾਜ਼ੀ ਰਾਣਾ ਮੁਹੰਮਦ ਰਜ਼ਵਾਨ ਨੇ ਇਹਨੂੰ ਧੌਣ ਤੋਂ ਫੜ ਲਿਆ। ਲੱਭਾ ਬੜਾ ਔਖਾ, ਰਾਣਾ ਸਾਹਿਬ ਨੇ ਵੀ ਵਾਹਵਾ ਦੇਣੇ ਤੇ ਮਿਹਨਤ ਕੀਤੀ, ਫਿਰ ਜਾ ਕੇ ਲੱਭਾ। ਤੇ ਜਦੋਂ ਲੱਭਾ ਫਿਰ ਇੱਕ ਅਹਿਮ ਇਨਕਸ਼ਾਫ ਹੋਇਆ। ਇਹ ਭਾਈ ਸਾਹਿਬ ਜੇਲ੍ਹ ਪੁਲਿਸ ਦੇ ਮੁਲਾਜ਼ਮ ਆ ਤੇ ਜਿੱਦਾਂ ਹੀ ਜੇਲ੍ਹ 'ਚੋਂ ਛੁੱਟੀ ਕਰਦੇ ਸੀ ਤੇ ਇਸ ਕੰਮ ਤੇ ਆ ਜਾਂਦੇ ਸੀ, ਯਾਨੀ ਕਿ ਓਵਰ ਟਾਈਮ ਇੱਧਰ ਲਾਉਂਦਾ ਸੀ। ਅਸਲ ਆਪਣਾ ਕੰਮ ਨਿਭਾਉਂਦਾ ਸੀ ਜੇਲ੍ਹ ਵਾਲਾ, ਉਸ ਤੋਂ ਬਾਅਦ ਓਵਰ ਟਾਈਮ ਵਾਸਤੇ ਜਨਾਬੇ ਵਾਲੀ ਬੈਂਕਾਂ ਲੁੱਟਣ ਆ ਜਾਂਦਾ ਸੀ। ਜਿੱਦਾਂ ਹੀ ਕੋਈ ਬੰਦਾ ਅੰਦਰ ਵੜਿਆ ਤੇ ਉਹਦੇ ਨਾਲ ਹੀ ਹੌਲੀ ਕਿਤੇ ਵੜ ਜਾਂਦਾ ਸੀਗਾ। ਤੇ ਯਕੀਨ ਕਰੋ ਕਿ ਐਸੇ ਲੋਕਾਂ ਕੋਲੋਂ, ਵਿਚਾਰਿਆਂ ਕੋਲੋਂ ਇੰਨੇ ਪੈਸੇ ਖੋਏ ਹੋਏ ਸੀਗੇ ਕਿ ਬੰਦਾ ਸੋਚ ਵੀ ਨਹੀਂ ਸਕਦਾ, ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਸ਼ਾਇਦ ਉਹੀ ਪੂਰੀ ਦੀ ਪੂਰੀ ਤਨਖਾਹ ਸੀ ਜਿਹੜੀ ਸਾਰੀ ਦੀ ਸਾਰੀ ਇਹ ਬੰਦਾ ਲੈ ਜਾਂਦਾ ਸੀਗਾ। ਤੇ ਉਹ ਵਿਚਾਰੇ ਦੇਖਦੇ ਰਹਿ ਜਾਂਦੇ ਸੀ। ਨਾ ਉਹਨਾਂ ਵਿਚਾਰਿਆਂ ਦਾ ਫਿਰ ਦੁੱਧ ਪੂਰਾ ਹੁੰਦਾ ਸੀ, ਨਾ ਰੋਟੀ ਪੂਰੀ ਹੁੰਦੀ ਸੀ, ਨਾ ਮਾਂ ਪਿਓ ਦੀ ਦਵਾਈ ਆਉਂਦੀ ਸੀ। ਲੇਕਿਨ ਇਹ ਮਾਸੂਫ ਜਿਹੜਾ ਵਾ ਲੈ ਕੇ ਬਾਸਾਨੀ ਫਰਾਰ ਹੋ ਜਾਂਦਾ ਸੀ। ਅੱਛਾ, ਜਦੋਂ ਇਹ ਵਾਰਦਾਤਾਂ ਬਹੁਤ ਜ਼ਿਆਦਾ ਵਧਣ ਲੱਗ ਗਈਆਂ ਨਾ, ਫਿਰ CPO ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਨੇ ਇੱਥੇ ਬਿਲਕੁਲ ਫੋਕਸ ਕੀਤਾ ਤੇ ਸਾਰੇ SHOਆਂ ਦੇ ਜ਼ਿੰਮੇ ਲਾਇਆ ਕਿ ਜਨਾਬ ਤੁਸੀਂ ਇਹ ਬੰਦੇ ਨੂੰ ਹਰ ਹਾਲ ਦੇ ਵਿੱਚ ਲੱਭਣਾ ਵਾ। ਫਿਰ ਬਾਕੀ ਵੀ ਜ਼ਾਹਰੀ ਬਾਤ ਕੋਸ਼ਿਸ਼ ਕਰਦੇ ਰਹੇ ਹੋਣੇ ਆ, ਲੇਕਿਨ ਰਾਣੇ ਰਜ਼ਵਾਨ ਨੇ ਜ਼ਿਆਦਾ ਮਿਹਨਤ ਕੀਤੀ ਤੇ ਇਹਨੇ ਇਸ ਬੰਦੇ ਨੂੰ ਫੜ ਲਿਆ। ਹੁਣ ਮੁਲਜ਼ਮ ਦੀ ਸ਼ਨਾਖਤ ਜਿਹੜੀ ਆ ਉਹ ਯੂਨਸ ਦੇ ਨਾਮ ਤੋਂ ਹੋਈ ਆ, ਜੇਲ੍ਹ ਪੁਲਿਸ ਦੇ ਮੁਲਾਜ਼ਮ ਆ। ਤੇ ਇਹਦੇ ਕੋਲ ਰਿਕਵਰੀ ਕਰਕੇ ਮੈਂ ਗੁਜ਼ਾਰਿਸ਼ ਕਰਾਂਗਾ ਜਿਨ੍ਹਾਂ ਗਰੀਬਾਂ ਦੇ ਪੈਸੇ ਇਹ ਲੈ ਗਿਆ ਸੀ ਨਾ, ਉਹਨਾਂ ਨੂੰ ਵਾਪਸ ਦਈਏ। ਬਹੁਤ ਸ਼ੁਕਰੀਆ।